लो जी साहिबान मेहरबान कदरदान सुन लो मेरी गल ते गड्डी पेजे चल रजा शुरली YouTube चैनल वालों मैं तुहाडा अपना होस्ट अपना दोस्त रजा शुरली ते अज दे इस वावा प्रोग्राम दे विच लड़ाका फैमिली मौजूद है ते आओ फिर वेखने हैं इन्हां दा अज नवा सीडी स्यापा लड़ाका फैमिली ले ज़ादी कोड़ किरली ते शतीरा नु जफे शतीर टुट्टे छितर वांगा वधी ना जा ते तू भी मैनू घूरी ना जा अब बुसरे बंदर का मुंह लेके ठंड रख तरफी ना जा ये किरले नु करंट लगा हुंदा तमीज नाल ओ कौन है ते मैं ओदे नाल क्यों गल करा मैं बीवी है तेरी मैं जिस तरह मर्जी गल करा ते बीवी बन SHO ना बन तू खावड़ बन जल्लाद ना बन तू भी बीवी रह फसाद ना बन ओ बस कर दे करो हर वेले ਤੁਹਾਡੀ ਲੜਾਈ ਖਤਮ ਹੀ ਨਹੀਂ ਹੁੰਦੀ ਉਹ ਲੜਾਈ ਖਤਮ ਕਿਵੇਂ ਹੋਵੇ शादी तो पहलो रेडियो वर्गी आवाज सी रेडियो वर्गी बाद चो पता नहीं किथों वूफर लगा ले असल लड़ाई दी जड़ ऐ जे ऐ हाय लोकां ਦੀਆਂ ਫ੍ਰਿਜਾਂ 'ਚ ਤਰ੍ਹਾਂ ਦੇ ਫਲ ਤੇ ਸਾਡੀ ਫ੍ਰਿਜ ਦੇ ਵਿੱਚ ਥੋਮ ਅਦਰਕ ਤੇ ਟਮਾਟਰ ਜਦੋਂ ਟਮਾਟਰ ਸੀ ਨਾ 20 ਰੁਪਏ ਕਿਲੋ ਉਦੋਂ 5 ਕਿਲੋ ਟਮਾਟਰ ਲਿਆ ਕੇ ਦਿੰਦਾ ਕਹਿੰਦਾ ਖਾਓ ਇਹ ਖੂਨ ਪੈਦਾ ਕਰਦੇ ਨੇ ਤੇ ਜਦੋਂ ਸੀ ਨਾ ਟਮਾਟਰ 200 ਰੁਪਏ ਕਿਲੋ ਉਦੋਂ ਕਹਿੰਦਾ ਰਹਿਣ ਦਿਓ ਟਮਾਟਰ ਇਹ ਗੁਰਦੇ 'ਚ ਪੱਥਰੀ ਪੈਦਾ ਕਰਦੇ ਨੇ ਤੇ ਆਪ ਸਾਰੀ ਦਿਹਾੜੀ ਮੋਬਾਈਲ ਦੀ ਜਾਨ ਨਹੀਂ ਛੱਡਦੀ ਰੋਟੀਆਂ ਸਾੜ ਕੇ ਕਹਿੰਦੀ ਆਟਾ ਕਿੱਥੋਂ ਲਿਆਂਦਾ ਰੋਟੀਆਂ ਹੀ ਸੜ ਗਈਆਂ ਰਜ਼ਾ ਸਾਹਿਬ ਆ ਮੇਰੇ ਤਿੰਨ ਦੰਦ ਨਕਲੀ ਨੇ ਨਕਲੀ ਹੈ ਉਹ ਕਿਉਂ ਰੋਟੀਆਂ ਵੱਟੇ ਵਰਗੀਆਂ ਪਕਾ ਕੇ ਦੇ ਦਿੱਤੀਆਂ ਤੇ ਤੁਸੀਂ ਨਾ ਖਾਂਦੇ ਭਲਾ ਇਨਕਾਰ ਕਰ ਦਿੰਦੇ ਇਨਕਾਰ ਹੀ ਕੀਤਾ ਸੀ ਕਿਹੜਾ ਗਰਕ ਹੋ ਜਾ ਇਹਦੀ ਲੜਾਈ ਦੀ ਅਸਲ ਵਜ੍ਹਾ ਮੈਂ ਤੇਰੇ ਦਿਮਾਗ 'ਚ ਗੋਬਰ ਭਰਿਆ ਗੋਬਰ ਤੇ ਕਿਉਂ ਚੱਟੀ ਜਾਨੀ ਏ ਮੇਰੇ ਵਸਾਇਲ ਦੇ ਮੁਤਾਬਕ ਗੁਜ਼ਾਰਾ ਕਰਿਆ ਕਰ ਨਾ ਹੁਣ ਮੈਂ ਕੀ ਡਕੈਤੀਆਂ ਮਾਰ ਕੇ ਲਿਆ ਕਰਾਂ ਡਕੈਤੀਆਂ ਨਾ ਤੂੰ ਟਿਕਟੀਆਂ ਨਾ ਮਾਰ 2 ਰੁਪਏ ਦੀ ਜੰਤਰੀ ਲਿਆ ਦੇ ਜੰਤਰੀ ਇਹਦਾ ਤੂੰ ਕੀ ਕਰਨਾ ਉਹਦੇ ਤੇ ਤਰੀਕ ਦੇਖਣੀ ਕਿ ਮੇਲਾ ਕਿੱਥੇ ਲੱਗਾ ਅਸੀਂ ਉੱਥੇ ਜਾ ਕੇ ਖਾ ਲਿਆ ਕਰੀਏ ਓਏ ਅੱਲਾ ਦਾ ਸ਼ੁਕਰ ਅਦਾ ਕਰਿਆ ਕਰ ਅੱਲਾ ਦਾ ਸ਼ੁਕਰ ਉਹ ਘਰ ਦੀ ਹਰ ਜ਼ਰੂਰਤ ਪੂਰੀ ਹੁੰਦੀ ਹੈ ਤੇਰਾ ਇੱਕ ਮੋਬਾਈਲ ਖਰਾਬ ਹੋਵੇ ਤੇ ਮੈਂ ਦੂਜਾ ਲਿਆ ਦੇਣਾ ਤੇ ਆਪਣੇ ਘਰ ਨਿੱਕੇ ਹੁੰਦੇ ਆ ਇੱਕ ਚਵਾਨੀ ਦਾ ਭਗਾਨਾ ਮਿਲਦਾ ਸੀ ਤੈਨੂੰ ਇੱਕ ਚਵਾਨੀ ਦਾ ਉਹ ਭਗਾਨਾ ਪਾਟ ਵੀ ਜਾਂਦਾ ਸੀ ਤੇ ਨਿੱਕੀਆਂ ਚੂਚੜੀਆਂ ਬਣਾ ਕੇ ਸਾਰੀ ਦਿਹਾੜੀ ਉਹਦੇ ਨਾਲ ਹੀ ਖੇਡਦੀ ਰਹਿੰਦੀ ਸੀ ਤੇ ਆਪਣਾ ਵੀ ਦੱਸ 1 ਰੁਪਏ ਦੀਆਂ ਜਲੇਬੀਆਂ ਲਿਆ ਕੇ ਤੇ ਘੰਟਾ ਛਾਪਰ ਨੂੰ ਚੱਟਦਾ ਰਹਿਣਾ ਸਾ ਇੰਜ ਕਰਕੇ ਚਲੋ ਬਚਪਨ ਚ ਤੇ ਸਾਰੇ ਇੰਜ ਦੇ ਹੀ ਹੁੰਦੇ ਓਏ ਹੁਣ ਤੇ ਅਕਲ ਕਰਿਆ ਕਰ ਤੇਰੇ ਨਾਲ ਗੱਲਾਂ ਕਰ ਕਰਕੇ ਮੇਰਾ ਸਿਰ ਪੀੜ ਕਰਨ ਲੱਗ ਪਿਆ ਸਿਰ ਪੀੜ ਮੇਰਾ ਵੀ ਬੋਲ ਕੇ ਗਲਾ ਦਰਦ ਕਰਨ ਲੱਗ ਪਿਆ ਤੇ ਇੱਕ ਕੰਮ ਕਰ ਕੀ ਤੂੰ ਮੇਰਾ ਸਿਰ ਘੁੱਟ ਦੇ ਹਾਂ। ਤੇ ਮੈਂ ਤੇਰਾ ਗਲਾ ਘੁੱਟ ਦੇਣਾ ਉਹ ਤੁਹਾਡਾ ਮੇਰਾ ਤਾਂ ਹਰ ਵੇਲੇ ਨੈਸ਼ੀ ਗੱਲਾਂ ਕਰਦਾ ਰਿਹਾ ਕਰ ਕਦੀ ਪਿਆਰ ਮੁਹੱਬਤ ਦੀ ਗੱਲ ਵੀ ਕਰ ਲਿਆ ਕਰ ਪਿਆਰ ਮੁਹੱਬਤ ਦੀ ਗੱਲ ਹਾਂ ਉਹ ਕਦੀ ਲੜਾਈ ਝਗੜੇ ਦਾ ਪੀਰੀਅਡ ਖਤਮ ਕਰੇ ਤੇ ਪਿਆਰ ਮੁਹੱਬਤ ਦੀ ਗੱਲ ਵੀ ਹੋਵੇ ਨਾ ਮੈਂ ਤਾਂ ਕਹਿ ਰਹੀ ਹਾਂ ਕਿ ਲੜਾਈ ਝਗੜਾ ਛੱਡੋ ਪਿਆਰ ਮੁਹੱਬਤ ਦੀ ਗੱਲ ਅੱਛਾ ਜੀ ਇਹ 7 ਚੂਹੇ ਖਾ ਕੇ ਤੇ ਬਿੱਲੀ ਹੱਜ ਨੂੰ ਉਹ ਤੂੰ ਜਿੰਦੇ ਮੇਰੀ ਤੂੰ ਜਾਨ ਏ ਮੇਰੀ
ਹਾਂ ਤੂੰ ਤਾਂ ਮੇਰੀ ਜ਼ਿੰਦਗੀ ਹੈ ਜ਼ਿੰਦਗੀ ਤੇ ਲਾਨਤ ਹੈ ਇਸ ਜ਼ਿੰਦਗੀ ਤੇ ਹੋ ਬਸ ਬਈ ਬਸ ਅੱਜ ਵੀ ਤੁਹਾਨੂੰ ਮੈਂ ਇਹੋ ਹੀ ਸਮਝਾਵਾਂਗਾ ਕਿ ਮੀਆਂ ਬੀਵੀ ਨੂੰ ਕਦੀ ਲੜਨਾ ਨਹੀਂ ਚਾਹੀਦਾ ਤੇ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਹੈ, ਕਿਉਂਕਿ ਸਾਡੇ ਮੁਆਸ਼ਰੇ ਦੀ ਪਹਿਲੀ ਇਕਾਈ ਮੀਆਂ ਬੀਵੀ ਹੈ ਤੇ ਮੀਆਂ ਬੀਵੀ ਸ਼ਾਦੀ ਤੋਂ ਬਾਅਦ ਆਹਿਸਤਾ ਆਹਿਸਤਾ ਮਾਂ ਪਿਓ ਤੇ ਭੈਣਾਂ ਭਰਾਵਾਂ ਕੋਲੋਂ ਦੂਰ ਹੋ ਜਾਂਦੇ ਨੇ ਤੇ ਫਿਰ ਉਹਨਾਂ ਦੇ ਬੱਚੇ ਧੀਆਂ ਪੁੱਤਰ ਵੀ ਸ਼ਾਦੀ ਤੋਂ ਬਾਅਦ ਆਹਿਸਤਾ ਆਹਿਸਤਾ ਧੀਆਂ ਪੁੱਤਰ ਵੀ ਉਹਨਾਂ ਕੋਲੋਂ ਦੂਰ ਹੋ ਜਾਂਦੇ ਨੇ ਤੇ ਬਾਕੀ ਬਚਦਾ ਹੈ ਸਿਰਫ ਮੀਆਂ ਬੀਵੀ ਦਾ ਰਿਸ਼ਤਾ। ਮੀਆਂ ਬੀਵੀ ਦਾ ਰਿਸ਼ਤਾ ਬਹੁਤ ਨਾਜ਼ੁਕ ਤੇ ਦੇਰ ਪਾ ਰਿਸ਼ਤਾ ਹੁੰਦਾ ਹੈ ਤੇ ਇਹ ਰਿਸ਼ਤਾ ਕਦੀ ਟੁੱਟਣਾ ਨਹੀਂ ਚਾਹੀਦਾ।